ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਹੁਣ ਗੱਲ ਕਰੀਏ ਰੈਫਰੈਂਡਮ ਦੀ, ਜਾਂ ਜਿਹੜਾ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦੀ ਗੱਲ ਹੈਗੀ ਹੈ ਉਸ ਦੇ ਉੱਤੇ। ਹਮੇਸ਼ਾ ਸਿੱਖਾਂ ਦੇ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦੀ ਗੱਲ ਸ਼ੁਰੂ ਕੀਤੀ ਜਾਂਦੀ ਹੈ। ਤੁਸੀਂ ਵੀ ਹਮੇਸ਼ਾ ਕਰਦੇ ਹੋ ਕਿ ਇਹ ਯੂਨਾਈਟਿਡ ਨੇਸ਼ਨਸ ਦਾ ਜਿਹੜਾ ਚਾਰਟਰ ਹੈ ਉਹਦੇ ਵਿੱਚ ਦਰਜ ਹੈ ਅਤੇ ਸਿੱਖਾਂ ਨੂੰ ਹੱਕ ਹੈ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦੀ ਮੰਗ ਕਰਨ ਦਾ, ਰੈਫਰੈਂਡਮ ਕਰਵਾਉਣ ਦਾ, ਜਾਂ ਆਪਣੀ ਇੰਡੀਪੈਂਡੈਂਸ ਦਾ, ਆਜ਼ਾਦਾਨਾ ਤੌਰ 'ਤੇ ਆਪਣੇ ਹੱਕ ਦੇ, ਆਪਣੀ ਕਿਸਮਤ ਦਾ ਫੈਸਲਾ ਆਪ ਕਰਨ ਦਾ ਆਪਣੇ ਕੋਲ ਹੱਕ ਹੈ। ਸੋ ਇਸੇ ਦੇ ਥੱਲੇ ਅਸੀਂ ਵੱਖਰੇ ਇੰਡੀਪੈਂਡੈਂਟ ਸੋਵਰਨ ਸਟੇਟ ਖਾਲਿਸਤਾਨ ਦੀ ਡਿਮਾਂਡ ਵੀ ਕਰਦੇ ਹਾਂ। ਸੋ ਜਦੋਂ ਅਸੀਂ ਇਹਦੇ ਪ੍ਰੈਸੀਡੈਂਟ ਦੇ ਤੌਰ ਦੇ ਉੱਤੇ ਦੇਖਦੇ ਹਾਂ, ਪਿਛਲੇ ਸਮੇਂ ਦੇ ਵਿੱਚ ਕੈਨੇਡਾ ਦੇ ਵਿੱਚ ਕਿਊਬੈਕ ਦੀ ਗੱਲ ਆਉਂਦੀ ਹੈ, ਜਾਂ UK ਦੇ ਵਿੱਚ ਸਕਾਟਲੈਂਡ ਦੀ ਗੱਲ ਆਉਂਦੀ ਹੈ ਜਿੱਥੇ ਰੈਫਰੈਂਡਮ ਪਹਿਲਾਂ ਹੋਏ ਆ। ਸੋ ਹੁਣ ਅੱਜ ਦੀ ਜਿਹੜੀ ਇੱਕ ਅਹਿਮ ਖਬਰ ਸਾਹਮਣੇ ਆਈ ਹੈ ਕਿ UK ਦੇ ਸਕਾਟਲੈਂਡ ਦੀ ਜਿਹੜੀ ਉਹਨਾਂ ਦੀ ਜਿਹੜੇ ਆ ਗਵਰਨਮੈਂਟ ਵੱਲੋਂ ਉਹ ਪ੍ਰਪੋਜ਼ ਕੀਤਾ ਗਿਆ 19 ਅਕਤੂਬਰ 2023 ਦਾ ਦਿਨ, ਕਿ ਇਸ ਦਿਨ ਅਸੀਂ ਦੁਬਾਰਾ ਰੈਫਰੈਂਡਮ ਕਰਵਾਵਾਂਗੇ ਅਤੇ ਦੁਬਾਰਾ ਇਹੀ ਸਵਾਲ ਸਕਾਟਲੈਂਡ ਦੇ ਲੋਕਾਂ ਨੂੰ ਪੁੱਛਿਆ ਜਾਵੇਗਾ ਕਿ ਕੀ ਸਕਾਟਲੈਂਡ ਇੰਡੀਪੈਂਡੈਂਟ ਨੇਸ਼ਨ ਦੇ ਤੌਰ 'ਤੇ ਆਉਣਾ ਚਾਹੀਦਾ, ਵੱਖਰਾ ਮੁਲਕ ਬਣਨਾ ਚਾਹੀਦਾ। ਅਤੇ ਇਹ ਪ੍ਰਪੋਜ਼ਲ ਉਹਨਾਂ ਨੇ UK ਦੀ ਸਰਕਾਰ ਨੂੰ ਭੇਜੀ ਹੈ, ਜਿਹਦੇ 'ਤੇ ਉਹਨਾਂ ਨੇ ਕਿਹਾ ਵੀ ਜੀ ਠੀਕ ਹੈ, ਅਸੀਂ ਇਹਦੇ 'ਤੇ ਵਿਚਾਰ ਕਰਾਂਗੇ। ਸੋ ਜਿੱਥੇ ਇਹ ਇੱਕ ਦੁਬਾਰਾ ਉਹਨਾਂ ਨੇ ਰੀਇਨੀਸ਼ੀਏਟ ਕੀਤੀ ਹੈ ਗੱਲ, ਉੱਥੇ ਹੀ ਨਾਲ ਸਾਡੇ ਲਈ ਵੀ ਇਹ ਇੱਕ ਅਹਿਮ ਸਵਾਲ ਹੈ ਰੈਫਰੈਂਡਮ ਦਾ, ਇੰਡੀਪੈਂਡੈਂਸ ਦਾ। ਕਿਵੇਂ ਦੇਖਦੇ ਹੋ? ਦੇਖੋ, ਜਦੋਂ ਯੂਨਾਈਟਿਡ ਨੇਸ਼ਨਸ ਦਾ ਚਾਰਟਰ ਹੋਣ ਦੇ ਵਿੱਚ ਆਇਆ ਸੈਕੰਡ ਵਰਲਡ ਵਾਰ ਤੋਂ ਬਾਅਦ, ਬੇਸ਼ੱਕ ਉਹਦੇ 'ਚ ਅਜੇ 50 ਦੇਸ਼ਾਂ ਦੇ ਨੁਮਾਇੰਦੇ ਹੀ ਸੀ, ਕਿਉਂਕਿ ਦੇਸ਼ ਵੀ ਥੋੜ੍ਹੇ ਸਨ। ਅੱਜ 194 ਦੇ ਕਰੀਬ ਮੁਲਕ ਨੇ, ਅਤੇ ਉਹਦੇ 'ਚ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਮੱਦ ਪਾਈ ਗਈ ਸੀ ਇਸ ਗੱਲ ਦੇ ਮੱਦੇਨਜ਼ਰ ਕਿ ਇਹ ਜਿਹੜੀਆਂ ਕਲੋਨੀਅਲ ਪਾਵਰਸ ਯੂਰਪ ਦੀਆਂ ਸੀ, ਜਿਨ੍ਹਾਂ ਨੇ ਦੁਨੀਆ ਭਰ ਨੂੰ ਕੋਲੋਨਾਈਜ਼ ਕੀਤਾ ਸੀ, ਇਹਨਾਂ ਨੇ ਅੱਡ-ਅੱਡ ਕਬੀਲਿਆਂ, ਅੱਡ-ਅੱਡ ਜਿਹੜੇ ਕਲਚਰਸ ਦੇ ਲੋਕਾਂ ਨੂੰ ਆਪਣੀ ਕਲੋਨੀਅਲ ਸਹੂਲਤ ਦੇ ਲਈ ਇੱਕ ਝੰਡੇ ਦੇ ਥੱਲੇ ਉਹ ਬ੍ਰਿਟਿਸ਼, ਫਰੈਂਚ, ਨਾਰਵੀਜੀਅਨ, ਸਪੈਨਿਸ਼, ਪੁਰਤਗੀਜ਼, ਇਹ ਸਾਰਿਆਂ ਨੇ ਸਾਰੀ ਦੁਨੀਆ ਨੂੰ ਹੀ ਕੋਲੋਨਾਈਜ਼ ਕੀਤਾ ਹੋਇਆ ਸੀ। ਹੁਣ ਕਿਉਂਕਿ ਸੈਕੰਡ ਵਰਲਡ ਵਾਰ ਤੋਂ ਬਾਅਦ ਨਵਾਂ ਵਰਲਡ ਆਰਡਰ ਜਿਹੜਾ ਉਹ ਸਾਹਮਣੇ ਆਇਆ, ਬ੍ਰਿਟਿਸ਼ ਐਮਪਾਇਰ ਕਮਜ਼ੋਰ ਹੋਇਆ, ਜਰਮਨ ਵਾਲੇ ਬਿਲਕੁਲ ਡਿਫੀਟ ਹੋਏ, ਸਰੈਂਡਰ ਹੋਏ, ਜਾਪਾਨ ਵੀ ਥੱਲੇ ਨੂੰ ਡਿੱਗਿਆ, ਇਟਲੀ ਦਾ ਵੀ ਸਭ ਕੁਝ ਡਿੱਗਿਆ, ਔਰ ਇਸ ਦੇ ਨਾਲ ਬ੍ਰਿਟਿਸ਼ ਔਰ ਦੂਸਰੀਆਂ ਤਾਕਤਾਂ ਨੂੰ ਵੀ ਇਹ ਰਿਅਲਾਈਜ਼ ਹੋਇਆ ਕਿ ਹੁਣ ਇੰਨੇ ਕੰਗਾਲ ਹੋ ਗਏ ਕਿ ਵੀ ਹੁਣ ਅਸੀਂ ਜਿਹੜਾ ਹੋਲਡ ਨਹੀਂ ਕਰ ਸਕਾਂਗੇ ਬਾਕੀਆਂ ਨੂੰ। ਸੋ ਚਾਰਟਰ ਆਫ ਹਿਊਮਨ ਰਾਈਟਸ ਦੇ ਵਿੱਚ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਇੱਕ ਤੁਹਾਡੇ ਇਨਹੈਰੈਂਟ ਰਾਈਟ ਦੇ ਤੌਰ 'ਤੇ ਰੈਕਗਨਾਈਜ਼ ਹੋਇਆ। ਔਰ ਜਿਵੇਂ ਤੁਸੀਂ ਕਿਹਾ, ਪਿਛਲੇ ਪੀਰੀਅਡ ਦੇ ਵਿੱਚ ਅਸੀਂ ਦੇਖਣਾ ਹੋਏ ਜਦੋਂ ਫਿਰ ਇਹ ਰੈਫਰੈਂਡਮ ਜਾਂ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਆਉਂਦਾ ਹੈ, ਇਹ ਤਿੰਨ ਇਹਦੀਆਂ ਟਾਈਪਸ ਅਸੀਂ ਜ਼ਿਕਰ ਕਰਦੇ ਹਾਂ। ਇੱਕ ਤਾਂ ਜਿੱਥੇ ਯੂਨਾਈਟਿਡ ਨੇਸ਼ਨਸ ਦੋ ਧਿਰਾਂ, ਇੱਕ ਆਜ਼ਾਦ ਹੋਣਾ ਚਾਹੁੰਦੀ ਹੈ, ਦੂਸਰੀ ਜਿਹਨੇ ਗੁਲਾਮ ਰੱਖਿਆ ਉਹ UN ਦੀ ਸੋਵਰਨਟੀ ਨੂੰ ਮੰਨਦੇ ਆ, ਕਹਿੰਦੀ ਹੈ ਕਿ UN ਜਿਹੜਾ ਹੈ ਉਹ ਫੈਸਲਾ ਕਰਾ ਲੇ ਕਿ ਕੀ ਕਰਨਾ। ਉਹ ਰੈਫਰੈਂਡਮ ਵੀ ਹੋਏ ਨੇ। ਈਸਟ ਤੈਮੂਰ ਜਿਹੜਾ ਇੰਡੋਨੇਸ਼ੀਆ ਤੋਂ ਅੱਡ ਮੁਲਕ ਬਣਿਆ 1990 'ਚ, ਉੱਥੇ ਹੋਇਆ। ਸਾਊਥ ਸੁਡਾਨ ਤਾਜ਼ਾ ਸਾਡੇ ਸਾਹਮਣੇ ਹੈ। ਇਸੇ ਤਰੀਕੇ ਦੇ ਨਾਲ ਅਸੀਂ ਬੇਸ਼ੱਕ ਕੋਸੋਵੋ ਦੇ ਵਿੱਚ UN ਨੇ ਤਾਂ ਨਹੀਂ, ਪਰ UN ਦਾ 90 ਦੇ ਕਰੀਬ ਦੇਸ਼ ਉਹਨੂੰ ਰੈਕਗਨਾਈਜ਼ ਕਰਦੇ ਨੇ। UN ਦੀ ਸਾਇਲੈਂਟ ਹਮਾਇਤ ਹੈ। ਦੂਸਰਾ ਜਿਹਦੇ 'ਚ ਕਿ ਜਿਹੜੇ ਮੁਲਕ ਦੇ ਵਿੱਚ ਉਹ ਲੋਕ ਨੇ, ਉਹ ਮੁਲਕ ਦੀ ਫੈਡਰਲ ਹਕੂਮਤ ਇਹ ਸਮਝਦੀ ਹੈ ਕਿ ਭਾਈ ਜੇ ਸਾਡੇ ਨਾਲ ਨਹੀਂ ਰਹਿਣਾ ਚਾਹੁੰਦੇ ਤਾਂ ਇਹਨਾਂ ਨੂੰ ਅਸੀਂ ਕੋਈ ਫੌਜੀ ਤਾਕਤ ਦੇ ਨਾਲ ਤਾਂ ਨਹੀਂ ਦਬਾਉਣਾ, ਇਹਨਾਂ ਨੂੰ ਅਸੀਂ ਕਰ ਲਈਏ। ਫਿਰ ਕੈਨੇਡਾ ਦਾ ਤੁਸੀਂ ਜ਼ਿਕਰ ਕੀਤਾ ਹੈ। ਕੈਨੇਡਾ ਦਾ ਇੱਕ ਵੱਡਾ ਖਿੱਤਾ ਜਿਹੜਾ ਆਬਾਦੀ ਦੇ ਲਿਹਾਜ਼ ਨਾਲ ਹੈ, ਕਿਊਬੈਕ ਹੈ, ਜਿੱਥੇ ਫਰੈਂਚ ਮੂਲ ਦੇ ਲੋਕ ਵਸਦੇ ਨੇ। ਔਰ ਦੂਸਰਾ ਜਿਹੜਾ ਕੈਨੇਡਾ ਬਚਦਾ ਹੈ, ਉਹਦੇ 'ਚ ਅੱਡ-ਅੱਡ ਨੇਟਿਵ ਕੈਨੇਡੀਅਨਸ ਵੀ ਨੇ ਜਿਹੜੇ ਲੰਬੇ ਵਕਤ ਤੋਂ ਉੱਥੋਂ ਦੇ ਮੂਲ ਨਿਵਾਸੀ ਨੇ, ਪਰ ਬ੍ਰਿਟਿਸ਼ਰ ਕਿਉਂਕਿ ਬ੍ਰਿਟਿਸ਼ ਕਾਲੋਨੀ ਰਹੀ, ਔਰ ਫਿਰ ਬ੍ਰਿਟਿਸ਼ ਦੇ ਥੱਲੇ ਜਿਹੜੇ ਬ੍ਰਿਟਿਸ਼ ਪਾਸਪੋਰਟ ਹੋਲਡਰ ਸੀ ਉਹਨਾਂ 'ਚ ਡਿਫਰੈਂਟ ਨੈਸ਼ਨੈਲਿਟੀਜ਼ ਦੇ ਲੋਕ ਵੀ ਆਏ ਜਿਹੜੇ ਜ਼ਾਹਰ ਹੈ ਪ੍ਰੋ ਬ੍ਰਿਟਿਸ਼ ਨੇ। ਲੇਕਿਨ ਕਿਊਬੈਕ ਦੇ ਲੋਕ ਇਹ ਸਮਝਦੇ ਨੇ ਕਿ ਭਾਈ ਸਾਡਾ ਕਲਚਰ, ਤਹਿਜ਼ੀਬ ਜਿਹੜੀ ਹੈ, ਅਸੀਂ ਐਵਰੀ ਇੰਚ ਫਰੈਂਚ ਹੈ, ਔਰ ਅਸੀਂ ਬ੍ਰਿਟਿਸ਼ ਦੀ, ਭਾਵੇਂ ਉਹਨਾਂ ਦੀ ਇੰਗਲਿਸ਼ ਜ਼ਬਾਨ ਵੀ ਹੈ, ਅਸੀਂ ਉਹਦੀ ਧੌਂਸ ਨਹੀਂ ਮੰਨਣੀ ਹੈ। ਇਸ ਲਈ ਕਿਊਬੈਕ ਦੇ ਵਿੱਚ ਬਲਾਕ ਕਿਊਬੈਕੋਇਸ ਨਾਂ ਦੀ ਪਾਰਟੀ ਜਿਹੜੀ ਹੋਂਦ ਚਾਹੁੰਦੀ ਹੈ, ਔਰ ਕਿਊਬੈਕ ਦੇ ਵਿੱਚ ਕੈਨੇਡਾ ਸਰਕਾਰ ਨੇ 2 ਵਾਰ 1980 ਦੇ ਵਿੱਚ ਔਰ 1995 ਦੇ ਵਿੱਚ ਰੈਫਰੈਂਡਮ ਕਰਵਾਏ ਨੇ ਕਿ ਕੀ ਕਿਊਬੈਕ ਕੈਨੇਡਾ ਦੇ ਨਾਲ ਰਹਿਣਾ ਚਾਹੁੰਦਾ ਜਾਂ ਅੱਡ ਹੋਣਾ ਚਾਹੁੰਦਾ। ਸੋ ਜ਼ਾਹਰ ਹੈ ਕਿ ਭਾਈ ਉਹਦੇ 'ਚ
ਅਗਲੀ ਪੋਸੀਬਿਲਿਟੀ ਵੀ ਮੌਜੂਦ ਹੈ ਕਿਸੇ ਵੇਲੇ ਵੀ ਉਹ ਕਰ, ਹਾਲਾਂ ਦੋਨੋਂ ਵਾਰ ਕਿਊਬੈਕ ਦੇ ਲੋਕਾਂ ਨੇ ਮੈਜੋਰਟੀ ਨਾਲ ਕੈਨੇਡਾ 'ਚ ਰਹਿਣ ਦਾ ਫੈਸਲਾ ਹੀ ਕੀਤਾ। ਹੁਣ ਜਿਹੜੀ ਖਬਰ ਕਰਕੇ ਅੱਜ ਅਸੀਂ ਇਸ ਨੂੰ ਡਿਸਕਸ ਕਰ ਰਹੇ ਹਾਂ, ਸਕਾਟਲੈਂਡ ਦੀ ਇੱਕ ਹਿਸਟਰੀ ਵੱਖਰੀ ਕਿਸਮ ਦੀ ਆ। ਉਹ ਲਗਭਗ ਉਹ ਹਿਸਟਰੀ ਦੇ ਵਿੱਚ ਸਕਾਟਸ ਜਿਹੜੀ ਆ ਉਹਨਾਂ ਦੀ ਇੱਕ ਆਪਣੀ ਤਹਿਜ਼ੀਬ, ਇੱਕ ਆਪਣੀ ਤਰਬੀਅਤ, ਇੱਕ ਆਪਣਾ ਕਲਚਰ ਰਿਹਾ। ਔਰ ਬ੍ਰਿਟਿਸ਼ ਜਿਹੜੇ ਨੇ ਉਹਨਾਂ ਨੇ ਕਿਵੇਂ ਸਕਾਟਸ ਨੂੰ ਅਧੀਨ ਕੀਤਾ, ਕਿਵੇਂ ਉਹਨਾਂ ਨੇ ਆਇਰਲੈਂਡ ਨੂੰ ਜਾਂ ਆਇਰਿਸ਼ ਲੋਕਾਂ ਨੂੰ ਅਧੀਨ ਕੀਤਾ, ਇਹ ਵੀ ਇੱਕ ਵੱਖਰਾ ਚੈਪਟਰ ਹੈ। ਔਰ 4-5 ਸਦੀਆਂ ਤੋਂ ਇਹ ਜਿਹੜੀ ਗੱਲ ਆਲਮੋਸਟ ਸਕਾਟਸ ਨੇ ਇੰਟਰਮੈਰਿਜਸ ਵੀ, ਕਿਉਂਕਿ ਸਾਰਾ ਰੀਜਨ ਉਹਨਾਂ ਦਾ ਉਹ ਬ੍ਰਿਟਿਸ਼ ਦੇ ਥੱਲੇ ਆਇਆ, ਉਹਨਾਂ ਦੇ ਕਿੰਗ ਲੜੇ। ਅਸੀਂ ਜਿਹੜੇ ਕਿੰਗ ਬਰੂਸ ਦੀ ਕਹਾਣੀ ਪੜ੍ਹਦੇ ਸੀ, ਕਿੰਗ ਬਰੂਸ ਐਂਡ ਸਪਾਈਡਰ, ਉਹ ਸਕਾਟਿਸ਼ ਸੀ ਜਿਹੜਾ ਲੜ ਰਿਹਾ ਸੀ ਬ੍ਰਿਟਿਸ਼ਰਸ ਦੇ ਖਿਲਾਫ। ਉਹ ਜਿੱਤ ਵੀ ਗਿਆ, ਟਰਾਈ ਅਗੇਨ ਐਂਡ ਯੂ ਵਿਲ ਅਚੀਵ ਸਕਸੈਸ ਅਲਟੀਮੇਟਲੀ, ਇਹ ਮੋਰਲ ਰਟਾਏ ਜਾਂਦੇ ਸੀ ਕਹਾਣੀ ਦੇ। ਫਿਰ ਵਾਲਿਸ ਜਿਹੜਾ ਲੜਿਆ, ਲੇਕਿਨ ਇੱਕ ਸਟੇਜ ਆਈ ਕਿ ਇਹਨਾਂ ਨੇ ਉਹਨੂੰ ਆਪਣੇ ਖੰਭਾਂ ਥੱਲੇ ਲੈ ਲਿਆ, ਉਹਨਾਂ ਦੇ ਨਾਲ ਸੰਧੀ ਟਰੀਟੀ ਇਹ ਉਹ, ਔਰ ਗੱਲ ਜਿਹੜੀ ਹੈ ਉਹ ਦਬ ਗਈ ਕਈ ਸਦੀਆਂ, 4 ਜਾਂ 5 ਸਦੀਆਂ। ਫਿਰ ਅਸੀਂ ਦੇਖਦੇ ਹਾਂ ਕਿ ਅਚਾਨਕ ਬਰੇਵ ਹਾਰਟ ਫਿਲਮ ਆਉਂਦੀ ਹੈ ਇੱਕ, ਔਰ ਇੱਕ ਅਵੇਅਰਨੈਸ ਸਕਾਟਸ 'ਚ ਆਉਂਦੀ ਹੈ ਵੀ ਅਸੀਂ ਕਿਉਂ ਜੇ, ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਫਿਰ 4-5 ਸਦੀਆਂ ਬ੍ਰਿਟਿਸ਼ਰਸ ਨੇ ਜਿਨ੍ਹਾਂ ਨੇ ਦੁਨੀਆ ਨੂੰ ਕੋਲੋਨਾਈਜ਼ ਕੀਤਾ, ਉਹਨਾਂ ਨੇ ਆਇਰਿਸ਼ ਸੋਲਜਰਸ ਨੂੰ, ਸਕਾਟਿਸ਼ ਸੋਲਜਰਸ ਨੂੰ ਇਸਤੇਮਾਲ ਕੀਤਾ। ਜਿਵੇਂ ਭਾਰਤ ਦੇ ਵਿੱਚ ਵੀ ਜੇ ਤੁਸੀਂ ਸਿੱਖਾਂ ਅੰਗਰੇਜ਼ਾਂ ਦੀ ਜੰਗ ਦੀ ਗੱਲ ਦੇਖੋ ਤੇ ਬ੍ਰਿਟਿਸ਼ਰਸ ਤੋਂ ਉੱਤੇ ਕਮਾਂਡਰ ਲੈਵਲ ਤੇ ਹੀ ਹੁੰਦੇ ਸੀ ਬਹੁਤ ਵਾਰ, ਜਿਹੜੇ ਉਹਨਾਂ ਦੇ ਕਾਮਨ ਸੋਲਜਰ ਨੇ ਉਹ ਆਇਰਿਸ਼ ਔਰ ਸਕਾਟਿਸ਼ ਸੀ। ਸੋ ਉਹਨਾਂ ਨੂੰ ਆਇਰਲੈਂਡ 'ਚ ਉਹਨਾਂ ਨੇ ਸ਼ਰਾਬ ਦੀਆਂ ਡਿਸਟਿਲਰੀਜ਼ ਔਰ ਦੂਸਰੀਆਂ ਵੀ ਖੋਲ੍ਹੀਆਂ। ਇਹੀ ਅੱਜ ਵੀ ਜੇ ਸਕਾਟਿਸ਼ ਵਿਸਕੀ ਦੀ ਗੱਲ ਕਰੀਏ, ਉਹ ਅੱਜ ਵੀ ਜਿਹੜੀ ਹੈ ਮੋਸਟ ਡਿਮਾਂਡਡ ਹੈ। ਕਿ ਉਹਨਾਂ ਲੋਕਾਂ ਨੂੰ ਇੱਕ ਪਾਸੇ ਉਹਨਾਂ ਨੇ ਕਿਵੇਂ ਦੁਬੈਲ ਬਣਾਇਆ, ਕਿਵੇਂ ਉਹਨਾਂ ਨੇ ਮਰਸਨਰੀ ਬਣਾਇਆ। ਲੇਕਿਨ ਜਦੋਂ ਇਹ ਅਵੇਅਰਨੈਸ ਕੁਛ ਦਹਾਕੇ ਪਹਿਲਾਂ ਸਕਾਟਿਸ਼ ਲੋਕਾਂ 'ਚ ਆਉਂਦੀ ਹੈ ਤੇ ਉਹਨਾਂ ਦੀ ਇੱਕ ਰੀਜਨਲ ਪਾਰਟੀ ਬਣ ਜਾਂਦੀ ਹੈ, ਸਕਾਟਿਸ਼ ਨੈਸ਼ਨਲਿਸਟ ਪਾਰਟੀ ਜੀ। ਉਹ ਅਸੈਂਬਲੀ ਚੋਣਾਂ ਵੀ ਜਿੱਤਦੀ ਹੈ, ਪਾਰਲੀਮੈਂਟ ਵੀ ਬ੍ਰਿਟਿਸ਼ ਦੇ ਵਿੱਚ ਉਹਨਾਂ ਦੇ ਮੈਕਸਿਮਮ ਉਸ ਪਾਰਟੀ ਦੇ ਨੁਮਾਇੰਦੇ ਜਾਂਦੇ ਨੇ। ਔਰ ਅੱਜ ਵੀ ਸਕਾਟਲੈਂਡ ਦੇ ਵਿੱਚ ਜਿਹੜੀ ਹਕੂਮਤ ਹੈ ਉਹ ਸਕਾਟਿਸ਼ ਨੈਸ਼ਨਲਿਸਟ ਪਾਰਟੀ ਦੀ ਹੈ। ਉਹ ਆਪਣੇ ਹੈੱਡ ਨੂੰ ਪ੍ਰਾਈਮ ਮਿਨਿਸਟਰ ਜਾਂ ਪ੍ਰੈਜ਼ੀਡੈਂਟ ਨਹੀਂ ਕਹਿੰਦੇ, ਉਹ ਆਪਣੇ ਆਪ ਨੂੰ ਫਸਟ ਮਿਨਿਸਟਰ ਕਹਿੰਦੇ ਨੇ ਆਪਣੇ ਹੈੱਡ ਨੂੰ। ਔਰ ਉਹਨਾਂ ਦੀ ਫਸਟ ਮਿਨਿਸਟਰ ਨਿਕੋਲਾ ਸਟਰਜਨ ਹੈ, ਬੜੀ ਵਾਈਬਰੈਂਟ ਔਰ ਬੜੀ ਬੋਲਡ ਲੇਡੀ। ਹੁਣ ਸਕਾਟਲੈਂਡ ਦੇ ਵਿੱਚ ਜਿਹੜਾ ਉਹ ਜਦੋਂ ਆਪਣੀ ਹਿਸਟਰੀ ਤੋਂ ਵਾਕਿਫ ਹੋ ਕੇ ਉਹਨਾਂ 'ਚ ਅਵੇਅਰਨੈਸ ਆਈ, ਸੋ ਜ਼ਾਹਰ ਹੈ ਕਿ ਉਹਨਾਂ ਦੀ ਕੈਂਪੇਨ ਔਰ ਲੋਕਲ ਉਹਨਾਂ ਦੀ ਹਕੂਮਤ ਹੈ ਸਕਾਟਲੈਂਡ 'ਚ, ਫੈਡਰਲ 'ਚ ਵੀ ਉਹਨਾਂ ਦੇ MP ਮੈਜੋਰਟੀ ਜਾਂਦੇ ਨੇ। ਸੋ 2014 ਦੇ ਵਿੱਚ ਉਹਨਾਂ ਨੇ ਜਿਹੜਾ ਆਪਣੀ ਗੱਲ ਮਨਵਾਈ ਔਰ ਰੈਫਰੈਂਡਮ ਹੋਇਆ, ਜਿਸ ਦੇ ਵਿੱਚ 55-45 ਦੀ ਰੇਸ਼ੋ ਦੇ ਨਾਲ ਸਕਾਟਲੈਂਡ ਦੀ ਆਜ਼ਾਦੀ ਦੀ ਗੱਲ ਰੁਕ ਗਈ, ਕਿਉਂਕਿ 55% ਨੇ ਕਿਹਾ ਜੀ ਅਸੀਂ ਨਾਲ ਹੀ ਰਹਿਣਾ ਚਾਹੁੰਦੇ। ਹੁਣ ਉਦੋਂ ਬ੍ਰਿਟਨ ਹਿੱਸਾ ਸੀ ਜਿਹੜਾ ਇਹਨਾਂ ਦਾ ਓਵਰਆਲ ਯੂਰਪੀਅਨ ਯੂਨੀਅਨ ਵੀ, ਔਰ ਉਹ ਸਾਰੇ ਦਾ ਹਿੱਸਾ ਸੀ। ਹੁਣ ਇੱਕ ਬ੍ਰਿਟਨ ਦੇ ਵਿੱਚ ਫਿਰ ਆਪਣੀ ਇੱਕ ਲਹਿਰ ਚੱਲੀ ਕਿ ਜੀ ਅਸੀਂ ਤਾਂ ਘਾਟੇ 'ਚ ਹੈ, ਅਸੀਂ ਜਿਹੜਾ ਇਸ 'ਚੋਂ ਬਾਹਰ ਹੋਣਾ, ਇਸ ਸਾਰੇ 'ਚੋਂ ਇੰਡੀਪੈਂਡੈਂਟ ਹੋਣਾ, ਅਸੀਂ ਉਹਦਾ ਹਿੱਸਾ ਨਹੀਂ ਬਣਨਾ ਯੂਰਪੀਅਨ ਯੂਨੀਅਨ ਦਾ ਔਰ ਫਲਾਣਾ ਯੂਰਪੀਅਨ ਪਾਰਲੀਮੈਂਟ ਇਹ ਉਹ। ਉਹਨਾਂ ਨੇ ਆਪਣਾ ਰੈਫਰੈਂਡਮ ਕਰਾਇਆ ਬ੍ਰਿਟਨ 'ਚ ਔਰ ਮੈਜੋਰਟੀ ਨੇ ਫੈਸਲਾ ਲਿਆ ਜੀ ਹਾਂ ਅਸੀਂ ਅੱਡ ਹੋਣਾ। ਹੁਣ ਜਿਹਨੂੰ ਬ੍ਰੈਕਸਿਟ ਕਿਹਾ ਜਾਂਦਾ ਉਹ ਅੱਡ ਹੋ ਗਏ ਜੀ। ਹੁਣ ਇੱਕ ਨਵੀਂ ਲਹਿਰ ਜਿਸ ਦਾ ਜਿਹੜੀ ਸਕਾਟਲੈਂਡ ਦੇ ਵਿੱਚ ਹੈ, ਔਰ ਇਹ ਫਸਟ ਮਿਨਿਸਟਰ ਬੀਬੀ ਨਿਕੋਲਾ ਸਟਰਜਨ ਨੇ ਐਲਾਨ ਕੀਤਾ ਹੈ। ਉਹਨਾਂ ਨੇ ਕਿਹਾ ਜੀ ਠੀਕ ਹੈ 2014 'ਚ ਹੋਇਆ ਸੀ, ਪਰ ਹੁਣ ਇੱਕ ਨਵੀਂ ਸਿਚੁਏਸ਼ਨ ਡਿਵੈਲਪ ਹੋਈ ਹੈ ਕਿਉਂਕਿ ਬ੍ਰਿਟਨ ਅੱਡ ਹੋਇਆ ਉਸ 'ਚੋਂ ਯੂਰਪੀਅਨ ਯੂਨੀਅਨ 'ਚੋਂ, ਔਰ ਅਸੀਂ ਜਿਹੜਾ ਉਸ ਦੇ ਹਮਾਇਤੀ ਹਾਂ। ਇਸ ਲਈ ਅਸੀਂ ਐਲਾਨ ਕਰਦੇ ਹਾਂ ਕਿ 19 ਅਕਤੂਬਰ 2023 ਨੂੰ ਅਸੀਂ ਪ੍ਰਪੋਜ਼ ਕਰਦੇ ਹਾਂ ਕਿ ਭਾਈ ਇੱਕ ਅੱਡ ਜਿਹੜਾ ਉਹ ਇੱਕ ਵਾਰ ਫਿਰ ਰੈਫਰੈਂਡਮ ਕਰਾਇਆ ਜਾਏ, ਕਿਉਂਕਿ ਹੁਣ ਸਿਚੁਏਸ਼ਨ ਬਦਲ ਗਈ ਹੈ, ਕਿਉਂਕਿ ਬ੍ਰਿਟਨ ਜਿਹੜਾ ਉਹ ਨਿਕਲ ਆਇਆ, ਬ੍ਰੈਕਸਿਟ ਨੇ ਕਰ ਲਿਆ। ਹੁਣ ਗੱਲ ਇਹ ਹੈ ਕਿ ਵੀ ਹਾਲਾਂ ਇਹ ਸ਼ਾਇਦ ਸੌਖਾ ਮੰਨਿਆ ਨਹੀਂ ਜਾਏਗਾ, ਕਿਉਂਕਿ ਇਸ ਵੇਲੇ ਬੋਰਿਸ ਜੌਨਸਨ ਦੀ ਸਰਕਾਰ ਕੰਜ਼ਰਵੇਟਿਵ ਸਰਕਾਰ ਹੈ, ਇਹਨਾਂ ਦੀ ਪਾਰਟੀ ਪਹਿਲੀ ਵਾਰੀ ਵੀ ਖਿਲਾਫ ਸੀ ਹੁਣ ਵੀ, ਲੇਕਿਨ ਸਕਾਟਿਸ਼ ਨੈਸ਼ਨਲਿਸਟ ਪਾਰਟੀ ਨੇ ਏਜੰਡਾ ਫਿਕਸ ਕਰ ਦਿੱਤਾ ਹੈ। ਇਸੇ ਮੁੱਦੇ ਤੇ ਉਹ ਆਉਣ ਵਾਲੀਆਂ ਚੋਣਾਂ 'ਚ ਵੀ ਜਾਣਗੇ, ਆਪਣੀ ਪਾਰਟੀ ਦਾ ਰਿਜ਼ੋਲਵ ਵੀ, ਔਰ ਜਦੋਂ ਇਹਨਾਂ ਦਾ ਪ੍ਰੈਸ਼ਰ ਬਿਲਟ ਹੋਏਗਾ ਔਰ ਜੇ ਉਹ ਹਾਲ ਇਸ ਵੇਲੇ ਬੋਰਿਸ ਜੌਨਸਨ ਦੀ ਆਪਣੀ ਹਕੂਮਤ ਹੈ, ਪੋਸੀਬਲ ਹੈ ਕਿ ਲੇਬਰ ਪਾਰਟੀ ਦੀ ਹਕੂਮਤ ਨੈਕਸਟ ਬਣੇ, ਔਰ ਉਸ ਵੇਲੇ ਫੇਵਰੇਬਲ ਹਾਲਾਤਾਂ ਦੇ ਵਿੱਚ ਕੁਆਇਟ ਪੋਸੀਬਿਲਿਟੀ ਹੋ ਯਾਨੀ ਉਹਨਾਂ ਨੇ ਆਪਣਾ ਰਿਜ਼ੋਲਵ ਦੱਸ ਦਿੱਤਾ ਹੈ
ਕਿ ਅਸੀਂ ਨਹੀਂ ਰਹਿਣਾ ਚਾਹੁੰਦੇ ਔਰ ਇਸ ਲਈ ਅਸੀਂ ਇੱਕ ਵਾਰ ਫਿਰ ਲੋਕਾਂ ਦੀ ਕਚਹਿਰੀ 'ਚ ਜਾਣਾ ਚਾਹੁੰਦੇ। ਹੁਣ ਸਾਡਾ ਸਵਾਲ ਜਿਹੜਾ ਤੁਸੀਂ ਕੀਤਾ ਜੀ ਕਿ ਇਹ ਅਸੀਂ ਹਿਸਟੋਰੀਕਲ ਕੰਟੈਕਸਟ ਔਰ ਇਸ ਤੋਂ ਇਲਾਵਾ ਵੀ ਬਹੁਤ ਸਾਰੇ ਜਿਹੜੇ ਨੇ ਉਹ ਰੈਫਰੈਂਡਮ ਹੋਏ ਨੇ, ਚੱਲ ਰਹੇ ਨੇ, ਔਰ ਈਵਨ ਸਾਡੇ ਰੈਗੂਲਰ ਵਿਊਅਰ ਵੀ ਔਰ ਜਿਹੜੇ ਸਾਨੂੰ ਇਨਪੁਟ ਵੀ ਭੇਜਦੇ ਰਹਿੰਦੇ ਨੇ, ਵੀਰ ਬਲਬੀਰ ਸਿੰਘ ਉਹਨਾਂ ਨੇ ਸਾਨੂੰ ਲਿਖਤ ਵੀ ਭੇਜੀ ਹੈ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਅਸੀਂ UK agreed to join European Union and were together for many years, maintained UK's currency in pound passports and didn't like the union, came out with agreement they first signed off, backed off, happy and enjoying as a nation out of that nation. Why can't Sikhs do it? ਉਹਨਾਂ ਨੇ ਇਹੀ ਸਵਾਲ ਖੜਾ ਕੀਤਾ ਕਿ ਵੀ ਜੇ ਬ੍ਰਿਟਨ ਇਵੇਂ ਕਰ ਸਕਦਾ ਹੈ, ਅਸੀਂ ਇੰਡੀਅਨ ਯੂਨੀਅਨ 'ਚੋਂ ਬਾਹਰ ਕਿਉਂ ਨਹੀਂ ਨਿਕਲ ਸਕਦੇ? Sikhs didn't signed anything with Indian Union or Pakistan. ਅਸੀਂ ਤਾਂ ਇੰਡੀਅਨ constitution ਵੀ ਸਾਈਨ ਨਹੀਂ ਕੀਤਾ। Why can't Sikhs be out? Repeating this again and again, making progress and surely going in that direction of Khalsa Raj. ਫਿਰ ਉਹਨਾਂ ਨੇ ਅੱਗੇ ਇਹੀ ਆਰਗੂਮੈਂਟ ਦਿੱਤਾ ਵੀ ਅਸੀਂ ਕਿਉਂ ਇਹਨਾਂ ਦੇ ਥੱਲੇ ਲੱਗ ਕੇ ਰਹੀਏ, ਅਸੀਂ ਬੈਟਰ ਨੇਸ਼ਨ ਬਣਾ ਸਕਦੇ ਹਾਂ। ਔਰ ਇਸ ਸਾਰੇ ਦੇ ਨਾਲ ਉਹਨਾਂ ਨੇ ਕੱਲ੍ਹ ਦੀ ਜਿਹੜੀ ਸਾਡੀ ਪ੍ਰੈਜੈਂਟੇਸ਼ਨ ਸੀ ਉਸ ਦੀ ਤਾਰੀਫ ਵੀ ਕੀਤੀ ਹੈ, ਇੱਕ ਅੱਧਾ ਉਹਨਾਂ ਨੇ ਸੁਝਾਅ ਵੀ ਦਿੱਤਾ। ਪਰ ਅਸੀਂ ਇਸ ਨੂੰ ਇਸ ਐਂਗਲ ਤੋਂ ਦੇਖਦੇ ਹਾਂ ਕਿ ਆਲਰੇਡੀ ਰੈਫਰੈਂਡਮ ਲਫ਼ਜ਼ ਜਾਂ ਰਾਈਟ ਆਫ ਸੈਲਫ ਡਿਟਰਮੀਨੇਸ਼ਨ UN ਚਾਰਟਰ 'ਚ ਰੈਕਗਨਾਈਜ਼ਡ ਹੈ। ਹਕੂਮਤਾਂ ਨੇ ਉਹ ਕੈਨੇਡਾ ਦੀ ਹੋਏ, ਬ੍ਰਿਟਨ ਦੀ ਹੋਏ, UN ਨੇ ਆਪਣੇ ਤੌਰ 'ਤੇ ਹੋਏ ਜਾਂ ਲੋਕਾਂ ਨੇ ਆਪਣੇ ਤੌਰ 'ਤੇ ਹੋਏ, ਜਿਵੇਂ ਕੋਸੋਵੋ ਦੇ ਲੋਕਾਂ ਨੇ ਕੀਤਾ, ਜਾਂ ਇਸੇ ਤਰੀਕੇ ਦੇ ਨਾਲ ਅਸੀਂ ਸਪੇਨ ਦੇ ਹਵਾਲੇ ਨਾਲ ਦੇਖਦੇ ਹਾਂ ਕਿ ਕਿਵੇਂ ਕੈਟਲੀਨਾ ਵਾਲਿਆਂ ਨੇ ਕੀਤਾ, ਕਿਵੇਂ ਨਾਰਥ ਕੁਰਦਿਸਤਾਨ ਦੇ ਵਿੱਚ ਲੋਕਾਂ ਨੇ ਕੀਤਾ। ਪਰ ਅਸੀਂ ਇਹ ਸਮਝਦੇ ਹਾਂ ਔਰ ਇਹ ਜਦੋਂ ਰੈਫਰੈਂਡਮ 2020 ਦਾ ਜ਼ਿਕਰ ਹੁੰਦਾ ਹੈ, ਮੈਂ ਸਮਝਦਾ ਹਾਂ ਕਿ ਬੜਾ ਸਟਰੋਂਗ ਕੇਸ ਸਾਡਾ ਬਣਦਾ ਹੈ ਇਸ ਕਿ ਭਾਈ ਅਸੀਂ ਜੋ ਮੰਗ ਕਰ ਰਹੇ ਹਾਂ ਉਹ ਆਲਰੇਡੀ UN ਚਾਰਟਰ 'ਚ ਵੀ ਹੈ, ਕੰਟਰੀਜ਼ ਨੇ ਵਿਦਨ ਆਪਣੇ ਸਟਰਕਚਰਸ ਦੇ ਵਿੱਚ ਵੀ ਉਸ ਨੂੰ ਇੰਪਲੀਮੈਂਟ ਕੀਤਾ ਹੋਇਆ। ਟਾਈਮ ਟੂ ਈਵਨ ਪੰਜਾਬ ਦੇ ਹਵਾਲੇ ਨਾਲ ਜੇ ਗੱਲ ਕਰੀਏ, ਲੋਕ ਭੁੱਲ ਜਾਂਦੇ ਨੇ, ਪੜ੍ਹਨ ਦਾ ਸ਼ੌਕ ਨਹੀਂ ਹੈ। ਜਦੋਂ ਇਹਨਾਂ ਨੇ ਲੌਂਗੋਵਾਲ ਅਕੋਰਡ ਦੇ ਤਹਿਤ ਕਮਿਸ਼ਨ ਬਣਾਇਆ ਔਰ ਕਮਿਸ਼ਨ ਬਣਾ ਕੇ ਉਹਨਾਂ ਨੇ ਇਹ ਕਿਹਾ ਕਿ ਜੀ ਇਹ ਜਿਹੜਾ ਚੰਡੀਗੜ੍ਹ 'ਚ ਪੰਜਾਬ ਨੂੰ ਦੇਣਾ ਹੈ, ਪਰ ਇਹ ਜਿਹੜੇ ਅਬੋਹਰ ਫਾਜ਼ਿਲਕਾ ਦੇ ਏਰੀਆ ਇਹ ਹਰਿਆਣੇ ਨੂੰ ਦਿੱਤਾ ਜਾਏ। ਹੁਣ ਕਿਉਂਕਿ ਜੇ ਉਹ ਹਰਿਆਣੇ ਨੂੰ ਟਰਾਂਸਫਰ ਕਰਨਾ ਸੀ ਤੇ ਇੱਕ ਪਿੰਡ ਕੰਦੂ ਖੇੜਾ ਹੈ, ਕੱਦੂ ਖੇੜਾ ਸ਼ਾਇਦ, ਉਹ ਬਾਰਡਰ ਦੇ ਉੱਤੇ ਹੈ, ਜਿਹੜਾ ਰਾਜਸਥਾਨ ਜਿਹੜਾ ਹਰਿਆਣੇ ਨੂੰ ਪੰਜਾਬ ਦੇ ਨਾਲ ਜੋੜਦਾ ਹੈ ਜੇ ਕੰਦੂ ਖੇੜਾ ਹਰਿਆਣੇ 'ਚ ਜਾਏ। ਔਰ ਇਹ ਹੋਇਆ ਵੀ ਔਰ ਅਬੋਹਰ ਫਾਜ਼ਿਲਕਾ ਆਪਣੇ ਆਪ ਜਾਂਦਾ ਔਰ ਗੰਗਾਨਗਰ ਨਾਲੋਂ ਵੀ ਪੰਜਾਬ ਕੱਟ ਆਫ। ਇਹ ਇੰਦਰਾ ਗਾਂਧੀ ਔਰ ਏਜੰਸੀਆਂ ਦੀ ਬੜੀ ਖਤਰਨਾਕ ਸੋਚ ਸੀ। ਉਹਨਾਂ ਨੂੰ ਪਤਾ ਹੈ ਕਿ ਅਲਟੀਮੇਟਲੀ ਸਿੱਖਾਂ ਨੇ ਖਾਲਿਸਤਾਨ ਬਣਾਉਣਾ ਹੈ। ਉਹਨਾਂ ਨੂੰ ਪਤਾ ਹੈ ਵੀ ਗੰਗਾਨਗਰ, ਹਨੂਮਾਨਗੜ੍ਹ, ਜਿੱਥੇ ਸਿੱਖਾਂ ਦੀ ਸਾਈਜ਼ੇਬਲ ਪਾਪੂਲੇਸ਼ਨ ਔਰ 70% ਜ਼ਮੀਨਾਂ ਉਹਨਾਂ ਦੀਆਂ ਨੇ, ਉਹ ਖਾਲਿਸਤਾਨ ਦਾ ਹਿੱਸਾ ਬਣਨਗੇ ਅਲੋਂਗ ਵਿਦ ਹਰਿਆਣਾ, ਹਿਮਾਚਲ ਦੇ ਜਿਹੜੇ ਸਾਡੇ ਇਲਾਕੇ ਨੇ। ਔਰ ਉਹਨਾਂ ਨੇ ਕਿਹਾ ਵੀ ਇਹ ਤੁਸੀਂ ਇਹਨਾਂ ਦੀ ਸ਼ਰਾਰਤੀ ਸ਼ੈਤਾਨ ਸੋਚ ਦੇਖੋ ਕਿ ਕਿਵੇਂ ਉਹਨਾਂ ਨੇ ਕਿਹਾ ਜੀ ਠੀਕ ਹੈ, ਕੰਦੂ ਖੇੜਾ ਜਿਹੜਾ ਹੈ ਉਸ ਦੀ ਰੈਫਰੈਂਡਮ ਕਰਵਾ ਲਓ ਜੀ। ਔਰ ਜੇ ਉਹ ਹਰਿਆਣੇ ਦੇ ਵਿੱਚ ਜਾਣ ਨੂੰ ਲੋਕ ਮੰਨਦੇ ਨੇ, ਉਹ ਹਿੰਦੀ ਸਪੀਕਿੰਗ ਨੇ ਕਿ ਪੰਜਾਬੀ ਸਪੀਕਿੰਗ, ਫਿਰ ਅਬੋਹਰ ਫਾਜ਼ਿਲਕਾ ਟਰਾਂਸਫਰ ਹੋ ਜਾਏਗਾ। ਹੁਣ ਜੇ ਅਬੋਹਰ ਫਾਜ਼ਿਲਕਾ ਹਰਿਆਣੇ ਨੂੰ ਟਰਾਂਸਫਰ ਹੁੰਦਾ ਹੈ, ਗੰਗਾਨਗਰ ਨਾਲੋਂ ਤੁਹਾਡਾ ਲਿੰਕ ਟੁੱਟ ਜਾਂਦਾ ਹੈ। ਔਰ ਉਸ ਪੀਰੀਅਡ ਦੇ ਵਿੱਚ ਪੰਜਾਬ ਦੇ ਵਿੱਚ ਬਰਨਾਲਾ ਸਰਕਾਰ ਸੀ, ਇਹੀ ਅਮਰਿੰਦਰ ਸਿੰਘ ਉਸ ਦਾ ਇੰਚਾਰਜ ਬਣਿਆ ਸੀ, ਇਹ ਐਗਰੀਕਲਚਰ ਮਿਨਿਸਟਰ ਸੀ। ਕੰਦੂ ਖੇੜਾ ਦੇ ਵਿੱਚ ਰੈਫਰੈਂਡਮ ਕਰਵਾਇਆ ਗਿਆ ਔਰ ਮੈਜੋਰਿਟੀ ਲੋਕਾਂ ਨੇ ਆਪਣੀ ਬੋਲੀ ਪੰਜਾਬੀ ਕਹੀ, ਪੰਜਾਬ 'ਚ ਰਹਿਣ ਨੂੰ ਤਰਜੀਹ ਦਿੱਤੀ। ਇਵੇਂ ਅਬੋਹਰ ਫਾਜ਼ਿਲਕਾ ਵੀ ਬਚਿਆ ਤੇ ਭਵਿੱਖ 'ਚ ਜਿਹੜਾ ਗੰਗਾਨਗਰ ਨਾਲੋਂ ਸਾਨੂੰ ਡਿਸਕਨੈਕਟ ਕਰਨਾ ਸੀ ਉਹ ਵੀ ਟੁੱਟਿਆ। ਸੋ ਇਹ ਨਹੀਂ ਹੈ ਕਿ ਵੀ ਭਾਰਤ ਇਸ ਇਵੇਂ ਹੀ ਬੰਗਲਾਦੇਸ਼ ਦੇ ਨਾਲ ਲੱਗਦੀ ਭਾਰਤੀ ਸਰਹੱਦ ਦੇ ਕੁਝ ਪਿੰਡਾਂ ਬਾਰੇ ਭਾਰਤ ਸਰਕਾਰ ਨੇ ਜਿਹੜਾ ਰੈਫਰੈਂਡਮ ਕਰਵਾਇਆ ਹੋਇਆ। ਇਸੇ ਤਰ੍ਹਾਂ ਜਦੋਂ ਭਾਰਤ ਨੇ ਹੈਦਰਾਬਾਦ ਔਰ ਜੂਨਾਗੜ੍ਹ ਨੂੰ ਅਨੈਕਸ ਕੀਤਾ, ਪਰ ਇਹ ਡਰਾਮਾ ਕਰਨ ਲਈ ਦੁਨੀਆ ਦੇ ਸਾਹਮਣੇ ਉੱਥੇ ਰੈਫਰੈਂਡਮ ਕਰਵਾਏ ਗਏ ਕਿ ਜੀ ਉਹ ਜਿਹੜੇ ਲੋਕ ਨੇ ਜੂਨਾਗੜ੍ਹ ਔਰ ਦੂਜੇ ਉਹ ਤਾਂ ਭਾਰਤ ਨਾਲ ਲੜਨਾ ਚਾਹੁੰਦੇ ਨੇ। ਸੋ ਆਲਰੇਡੀ ਇਹ ਜਿਹੜਾ ਜੇ ਇਹ ਸਾਰੇ ਪ੍ਰੈਸੀਡੈਂਟ ਮੌਜੂਦ ਨੇ ਔਰ ਸਿਵਲਾਈਜ਼ ਸੁਸਾਇਟੀ ਦੇ ਵਿੱਚ ਇਸ ਤਰੀਕੇ ਨੂੰ UN ਚਾਰਟਰ ਦੇ ਵਿੱਚ ਮੰਨਿਆ ਗਿਆ, ਤਾਂ ਫਿਰ ਖਾਲਿਸਤਾਨ ਵੀ ਇਸੇ ਹੀ ਜਿਹੜਾ ਉਸ ਚਾਰਟਰ ਦੇ ਤਹਿਤ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੇ ਹੱਕ ਦੇ ਤਹਿਤ ਅਸੀਂ ਤਾਂ ਵੈਸੇ ਆਲਰੇਡੀ 26 ਜਨਵਰੀ 1986 ਦੇ ਸਰਬੱਤ ਖਾਲਸਾ ਨੇ
ਜਿਹੜੀ 5 ਮੈਂਬਰੀ ਪੰਥਕ ਕਮੇਟੀ ਬਣਾਈ, ਉਹਨਾਂ ਨੇ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਜਾਰੀ ਕਰਕੇ ਸਾਡੀ ਤਾਂ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਹੋ ਚੁੱਕੀ ਹੈ, ਔਰ ਉਹਨੂੰ ਕਨੈਟੀਕਟ ਸਟੇਟ ਨੇ ਕਿੰਨੀਆਂ ਜਿਹੜੀਆਂ ਨੇ ਉਹ ਸਿਟੀ ਕੌਂਸਲਸ ਨੇ ਉਸ ਦੇ ਉੱਤੇ ਜਿਹੜੀ ਹੈ ਸਾਈਟੇਸ਼ਨ ਦਿੱਤੀ ਹੈ। ਲੇਕਿਨ ਫਿਰ ਵੀ ਅਸੀਂ ਤਾਂ ਇਹਨਾਂ ਦੇ ਰਜੀਮ ਨੂੰ ਨੰਗਿਆਂ ਕਰ ਰਹੇ ਹਾਂ ਜਾਂ ਕਰਨਾ ਚਾਹੁੰਦੇ ਹਾਂ ਕਿ ਭਾਈ ਅਸੀਂ ਤਾਂ ਆਲਰੇਡੀ ਇੰਡੀਪੈਂਡੈਂਟ ਖਾਲਿਸਤਾਨ ਦੇ ਲਈ ਲੜ ਰਹੇ ਹਾਂ, ਪਰ ਅਸੀਂ ਇਹਨਾਂ ਨੂੰ ਮੌਕਾ ਦਿੰਦੇ ਹਾਂ ਕਿ ਭਾਈ ਤੁਸੀਂ ਰੈਫਰੈਂਡਮ। ਔਰ ਇਹ ਜਿਹੜੇ ਸੀ ਇਹ ਕਹਿੰਦੇ ਰਹੇ ਹੁਣ ਤੱਕ, ਜਿਹੜਾ ਕਾਊਂਟਰ ਆਰਗੂਮੈਂਟ ਸੀ, ਦੇਖੋ ਜੀ ਪੰਜਾਬ 'ਚ ਇਲੈਕਸ਼ਨਾਂ ਹੁੰਦੀਆਂ ਨੇ, ਇਲੈਕਸ਼ਨਾਂ 'ਚ ਤਾਂ ਖਾਲਿਸਤਾਨ ਮੰਗਣ ਵਾਲਿਆਂ ਨੂੰ ਇੰਨੇ % ਵੀ ਵੋਟਾਂ ਨਹੀਂ ਪੈਂਦੀਆਂ, ਇਹਦਾ ਇਹ ਰੈਫਰੈਂਡਮ ਹੀ ਹੈ। ਉਹ ਕਹਿੰਦੇ ਸੀ ਵੀ ਲੋਕ ਤਾਂ ਖਾਲਿਸਤਾਨ ਦੀ ਪਾਰਟੀ ਨੂੰ ਰਿਜੈਕਟ ਕਰਦੇ ਨੇ। ਹੁਣ ਅਸੀਂ ਇਹ ਵੀ ਕਹਿਣਾ ਚਾਹੁੰਦੇ ਹਾਂ, ਚਲੋ ਤੁਹਾਡਾ ਆਰਗੂਮੈਂਟ, ਤੁਹਾਡੀਆਂ ਜੁੱਤੀਆਂ ਤੁਹਾਡੇ ਸਿਰ ਮਾਰਦੇ हैं ਕਿ ਸੰਗਰੂਰ ਪਾਰਲੀਮਾਨੀ ਹਲਕੇ 'ਚੋਂ ਸਰ ਸਿਮਰਨਜੀਤ ਸਿੰਘ ਮਾਨ ਜਿਨ੍ਹਾਂ ਨੇ ਖਾਲਿਸਤਾਨ ਦਾ ਝੰਡਾ ਚੁੱਕਿਆ ਹੋਇਆ ਜਿੱਤੇ ਨੇ ਜੀ। ਹੁਣ ਸੰਗਰੂਰ ਦੇ ਜਾਂ 9 ਅਸੈਂਬਲੀ ਹਲਕਿਆਂ ਵਾਲਿਆਂ ਨੇ ਤਾਂ ਦੇ ਦਿੱਤਾ ਫਤਵਾ, ਹੁਣ ਤੁਸੀਂ ਘੱਟੋ ਘੱਟ ਬਾਕੀ ਦੇ ਜ਼ਿਲ੍ਹਿਆਂ ਵਾਲਿਆਂ ਨੂੰ ਹੀ ਪੁੱਛ ਲਓ, ਕਰਵਾ ਲਓ ਤਰੀਕੇ ਦੇ ਨਾਲ, ਉਹਨਾਂ ਨੂੰ ਪੁੱਛ ਲਓ ਕਿ ਭਾਈ ਉਹ ਖਾਲਿਸਤਾਨ ਚਾਹੁੰਦੇ ਨੇ ਕਿ ਨਹੀਂ। ਸੋ ਮੈਂ ਸਮਝਦਾ ਵੀ ਇਹ ਆਰਗੂਮੈਂਟ ਜਿਹੜਾ ਹੈ ਸਾਡਾ ਇਹ ਕਿਸੇ ਪਾਸਿਓਂ ਲੈਣ, ਅਲਟੀਮੇਟਲੀ ਅਸੀਂ ਜਮਨਾ ਤੋਂ ਵਾਘਾ ਤੱਕ ਆਪਣੇ ਮੁਲਕ ਨੂੰ ਲਿਬਰੇਟ ਕਰਵਾਉਣਾ, ਔਰ ਸਾਡੀ ਸਟਰਗਲ ਜਿਹੜੀ ਹੈ ਉਹ ਰੈਫਰੈਂਡਮ ਦੀ ਹੋਏ, ਉਹ ਸਾਡੀ ਉਸ ਧਰਤੀ ਦੇ ਉੱਤੇ ਜਿਹੜੇ ਖਾਲਿਸਤਾਨ ਦੀ ਸਟਰਗਲ ਨੂੰ ਲੀਡ ਕਰ ਰਹੇ ਨੇ, ਜਿਨ੍ਹਾਂ ਨੇ ਐਜ਼ ਏ ਲਾਸਟ ਰਿਜ਼ੋਰਟ ਹਥਿਆਰਬੰਦ ਸੰਘਰਸ਼ ਵੱਲ ਮੁੜੇ। ਉਹ ਵੀ ਤੁਹਾਨੂੰ UN ਚਾਰਟਰ ਹੱਕ ਦਿੰਦਾ ਹੈ, ਜਿਹਦਾ ਪ੍ਰੀਐਂਬਲ ਕਹਿੰਦਾ ਹੈ ਕਿ ਇਫ ਏ ਮੈਨ ਇਜ਼ ਨਾਟ ਟੂ ਬੀ ਕੰਪੈਲਡ ਐਜ਼ ਏ ਲਾਸਟ ਰਿਜ਼ੋਰਟ ਟੂ ਰਿਬੈਲੀਅਨ, ਹਿਜ਼ ਹਿਊਮਨ ਰਾਈਟਸ ਮਸਟ ਬੀ ਪ੍ਰੋਟੈਕਟਡ ਬਾਈ ਦਾ ਰੂਲ ਆਫ ਦਾ ਲਾਅ। ਕਿ ਜੇ ਕਿਸੇ ਮਨੁੱਖ ਨੂੰ, ਕਿਸੇ ਇਨਸਾਨ ਨੂੰ ਬਗਾਵਤ ਦੇ ਅਖੀਰਲੇ ਰਸਤੇ ਤੇ ਜਾਣ ਤੋਂ ਰੋਕਣਾ ਤੇ ਉਸ ਦੇ ਇਨਸਾਨੀ ਹਕੂਕਾਂ ਦੀ ਹਰ ਹਾਲਤ ਵਿੱਚ ਹਿਫਾਜ਼ਤ ਹੋਣੀ ਚਾਹੀਦੀ ਹੈ। ਉਹ ਹਿਫਾਜ਼ਤ ਨਹੀਂ ਹੋਈ, ਰਾਦਰ ਉਸ ਦੇ ਉਲਟ ਟੈਂਕਾਂ ਤੋਪਾਂ ਦੇ ਨਾਲ ਹਮਲਾ ਕਰਕੇ ਸਾਡੇ ਮੁਕੱਦਸ ਅਕਾਲ ਤਖਤ ਦਰਬਾਰ ਸਾਹਿਬ ਦੇ ਉੱਤੇ ਜਿਹੜਾ ਫੌਜੀ ਹਮਲਾ ਕੀਤਾ ਜਾਂਦਾ। ਸੋ ਉਹ ਵੀ ਜਸਟੀਫਾਈਡ ਹੈ UN ਚਾਰਟਰ ਦੇ ਥੱਲੇ, ਔਰ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਰੈਫਰੈਂਡਮ ਇਹ ਤਾਂ ਜਸਟੀਫਾਈਡ ਹੈ ਹੀ ਹੈ। ਇੱਕ ਵਾਰ ਫਿਰ ਸਕਾਟਿਸ਼ ਫਸਟ ਮਿਨਿਸਟਰ ਨੇ ਇਹ ਡੇਟ ਦੇ ਕੇ ਵੀ ਅਸੀਂ ਕਰਾਉਣਾ ਇਹ ਦੱਸ ਦਿੱਤਾ ਹੈ ਕਿ ਸਿਵਲਾਈਜ਼ ਸੋਸਾਇਟੀਜ਼ ਆਪਣੇ ਮਸਲਿਆਂ ਨੂੰ ਕਿਵੇਂ ਹੱਲ ਕਰਦੀਆਂ ਨੇ। ਜੀ ਡਾਕਟਰ ਸਾਹਿਬ, ਬਿਲਕੁਲ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਵਿਚਾਰ ਜਿਹੜੇ ਆ ਸਾਂਝੇ ਕੀਤੇ ਆ। ਉਮੀਦ ਕਰਦੇ ਹਾਂ ਜਿਹੜੇ ਅੱਜ ਦੇ ਟੌਪਿਕ ਸੀ ਇਹ ਸਾਡੇ ਦਰਸ਼ਕਾਂ ਨੂੰ ਜ਼ਰੂਰ ਪਸੰਦ ਆਏ ਹੋਣਗੇ। ਤੁਸੀਂ ਆਪਣੇ ਸੁਝਾਅ ਤੇ ਆਪਣੀ ਰਾਏ, ਆਪਣੀਆਂ ਇਨਪੁਟ ਸਾਨੂੰ ਸੋਸ਼ਲ ਮੀਡੀਆ ਦੇ ਰਾਹੀਂ ਜਾਂ ਫਿਰ ਸਾਡਾ ਜਿਹੜਾ ਫ਼ੋਨ ਨੰਬਰ ਸਕਰੀਨ ਦੇ ਉੱਤੇ ਆ ਰਿਹਾ ਉਸ ਰਾਹੀਂ ਤੁਸੀਂ ਸਾਡੇ ਤੱਕ ਪੁੱਜਦੀਆਂ ਕਰ ਸਕਦੇ ਹੋ। ਜਾਂਦੇ ਜਾਂਦੇ ਮੈਂ ਬੇਨਤੀ ਵੀ ਕਰਦਾ TV 84 ਨੂੰ ਚੱਲਦਾ ਰੱਖਣ ਦੇ ਲਈ, ਅੱਗੇ ਵਧਾਉਣ ਦੇ ਲਈ ਤੁਹਾਡੀ ਸਹਾਇਤਾ ਦੀ ਸਾਨੂੰ ਲੋੜ ਹੈ। ਤੁਸੀਂ ਸਾਨੂੰ ਡੋਨੇਟ ਕਰ ਸਕਦੇ ਹੋ ਸਾਡੀ ਵੈਬਸਾਈਟ ਦੇ ਉੱਤੇ ਜਾ ਕੇ www.tv84.tv ਦੇ ਉੱਤੇ, ਤੇ ਨਾਲ ਹੀ ਨਾਲ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਦੇ ਉੱਤੇ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਫ਼ੋਨ ਨੰਬਰ ਜਿਹੜਾ ਸਕਰੀਨ ਦੇ ਉੱਤੇ ਆ ਰਿਹਾ ਹੈ 5166191984। ਇਸ ਦੇ ਉੱਤੇ ਤੁਸੀਂ ਸਾਨੂੰ ਟੈਕਸਟ ਮੈਸੇਜ ਰਾਹੀਂ, WhatsApp ਰਾਹੀਂ ਜਾਂ ਡਾਇਰੈਕਟ ਕਾਲਸ ਦੇ ਰਾਹੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਸਪਾਂਸਰਸ਼ਿਪਸ ਦੇ ਰਿਗਾਰਡਿੰਗ ਜਾਂ ਹੋਰ ਕਿਸੇ ਵੀ ਤਰ੍ਹਾਂ ਦੀ ਇਨਪੁਟ, ਕੁਐਰੀ, ਸੁਝਾਅ ਜਾਂ ਸਵਾਲ ਦੇ ਲਈ। ਸੋ ਨੰਬਰ ਇੱਕ ਵਾਰ ਫਿਰ ਰਿਪੀਟ ਕਰਦੇ ਹਾਂ 5166191984। ਇਸੇ ਦੇ ਨਾਲ ਵਿਊਅਰਸ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਥੇ ਹੀ ਤੁਹਾਡੇ ਕੋਲੋਂ ਅਸੀਂ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਕੱਲ੍ਹ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਫਤਿਹ ਦੀ ਸਾਂਝ ਪਾਈ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।